चुकी है। जी, देखिए सबसे पहले तो देखो यहाँ पे हस्बैंड एंड वाइफ दोनों ही वर्किंग में रहते हैं। मेल डोमिनेट सोसाइटी है। आदमियों को जो हस्बैंडों को है उनको घर के काम करने की कोई आदत नहीं है। तो वो बिल्कुल जी, भी हाथ नहीं बटाते। जैसे इंडिया में पुराने जमाने में औरतों पे ऑर्डर चलाते थे। तो सारा ही जी, बर्डन यहाँ पे एक फीमेल पे आ जाता है। बच्चों को भी लुक आफ्टर करना, शॉपिंग भी, घर क्लीनिंग भी। तो पहले था कि आवाज दबा के रखा करते थे या हिम्मत ही नहीं होती थी बोलने की चलो चलने दो चलने दो। लेकिन आजकल छोटी छोटी बातें भी लड़कियां सहन नहीं कर रही। और कुछ इन लॉज जो हैं वो चाहे इंडिया में रहते हो चाहे यहाँ में रहते हो, जो हस्बैंड वाइफ की एक प्राइवेसी होती है उसको छोड़ते ही नहीं है बिल्कुल भी। कि हर एक एक पल की उनको खबर चाहिए कि अब बहू ने छींक मार दी, अब उसने पानी पी लिया, अब उसने इतना पानी क्यों पिया, अब उसके पियर से कितने फोन आ गए मायके वालों से कि मायके वालों से बात ही मत करो। भाई तुम तो अपना परिवार बिल्कुल ही छोड़ के राजी नहीं हो। और ਖਾਸ ਕਰਕੇ ਜਿਹੜੇ ਪੰਜਾਬੀ ਪਰਿਵਾਰ ਆ, ਜੇ ਮੈਂ ਕਹਾਂ ਕਿ ਇਹਨਾਂ ਦੇ ਵਿੱਚ ਨਕਲੀ ਵਿਆਹ ਤੇ ਇਹਨਾਂ ਦੀਆਂ ਇਮੀਗ੍ਰੇਸ਼ਨ ਦੀਆਂ ਮਜਬੂਰੀਆਂ ਤਲਾਕ ਦੇ ਮਾਮਲਿਆਂ ਨੂੰ ਵਧਾ ਰਹੀਆਂ ਆ। ਤੁਸੀਂ ਸਹਿਮਤ ਹੋ ਇਸ ਚੀਜ਼ ਦੇ ਨਾਲ? ਜੀ, ਜੀ, ਮੈਂ ਸਾਰਾ ਸਾਹਿਬ ਜੀ, 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 ਕਈ ਵਾਰ ਨਾ ਸਾਡੇ ਫੈਸਲੇ, ਜਿੱਦਾਂ ਧਾਮੀ ਸਾਹਿਬ ਨੇ ਕਿਹਾ ਕਿ ਉਹ ਤਲਾਕ ਲੈਣਾ ਨਹੀਂ ਚਾਹੁੰਦੇ ਸੀ, ਲੇਕਿਨ ਉਹਦੀ ਮਾਂ ਨੇ ਜਾਂ ਉਹਦੇ ਬਾਪ ਨੇ, ਮਤਲਬ ਕਿ ਕੁਛ ਇਸ ਤਰ੍ਹਾਂ ਦਾ ਸਾਡਾ ਸਮਾਜਿਕ ਤਾਣਾ ਬਾਣਾ ਵੀ ਦਬਾਅ ਇਦਾਂ ਦਾ ਕਈ ਵਾਰ ਬਣਾ ਦਿੰਦਾ ਕਿ ਤੁਸੀਂ ਨਾ ਚਾਹੁੰਦੇ ਹੋ ਵੀ ਉਹ ਐਕਸ਼ਨ ਕਰ ਜਾਂਦੇ ਹੋ, ਤੁਹਾਡੀ ਮਜਬੂਰੀ ਬਣ ਜਾਂਦੀ ਆ। ਸੋ ਇਹ ਵਿਦੇਸ਼ੀ ਜੀਵਨ ਤੇ ਆਰਥਿਕਤਾ ਤੇ ਸਮਾਜ ਦਾ ਦਬਾਅ, ਕਿਆ ਆਪਾਂ ਮੰਨ ਕੇ ਚੱਲੀਏ ਕਿ ਪੰਜਾਬੀ ਜੋੜੇ, ਜਦੋਂ ਮੈਂ ਪੰਜਾਬੀ ਜੋੜੇ ਕਹਿੰਦਾ, ਪੰਜਾਬੀ ਜੋੜਿਆਂ ਦੇ ਜਿਹੜਾ ਵਿਆਹਤਾ ਜੀਵਨ ਆ ਜਾਂ ਸੰਬੰਧ ਆ ਵੀ ਉਹਨਾਂ ਨੂੰ ਪ੍ਰਭਾਵਿਤ ਕਰ ਰਹੇ ਹਜੇ ਵੀ ਉਸੇ ਹੀ ਊਰਜਾ ਦੇ ਨਾਲ? जी देखिए बिल्कुल कर रहा है। सामाजिक दबाव हमारे ऊपर उतना ही है जितना हम इंडिया में रह रहे थे, पंजाब में रह रहे थे, हरियाणा में रह रहे थे तब था, उतना ही हमारा यहाँ पे भी है। क्योंकि जैसे ही शादी ब्रेकअप हुई अपना वो जो पीछे देहात के ताने बाने वो जी, तैयार बैठे पूरा ट्रक भरा हुआ कि हमें तो पहले ही पता था, ये था वो था, लड़की ऐसी थी। अपने बेटे को कभी कुछ नहीं कहेंगे वो। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਾਡੇ ਟੀਵੀ ਪੋਡਕਾਸਟ ਦੇ ਉੱਤੇ, ਜਿੱਥੇ ਅਸੀਂ ਅੱਜ ਇੱਕ ਅਹਿਮ ਤੇ ਗੰਭੀਰ ਵਿਸ਼ੇ ਉੱਪਰ ਚਰਚਾ ਕਰਨ ਜਾ ਰਹੇ ਹਾਂ। ਵਿਦੇਸ਼ਾਂ ਵਿੱਚ, ਖਾਸ ਕਰਕੇ ਆਸਟ੍ਰੇਲੀਆ ਵਿੱਚ, ਜਿਹੜਾ ਸਾਡਾ ਭਾਰਤੀ ਭਾਈਚਾਰਾ ਹੈ, ਤੇ ਜੇ ਉਸ ਭਾਰਤੀ ਭਾਈਚਾਰੇ ਦੇ ਵਿੱਚ ਆਪਾਂ ਪੰਜਾਬੀ ਭਾਈਚਾਰਾ, ਖਾਸ ਕਰਕੇ ਨੌਰਥ ਸਾਈਡ ਆਫ ਇੰਡੀਆ, ਉਹਦੇ ਵਿੱਚ ਹਰਿਆਣੇ ਦੀ ਸਾਈਡ ਵੀ ਆ ਜਾਏਗੀ, ਯੂਪੀ ਵੀ ਆ ਜਾਏਗੀ, ਚਲੋ ਰਾਜਸਥਾਨ ਨੂੰ ਵੀ ਵਿੱਚ ਹੀ ਲਾ ਲੈਂਦੇ ਹਾਂ। ਇਹਦੇ ਵਿੱਚ ਤਲਾਕ ਦੀ ਦਰ ਬਹੁਤ ਵੱਧਦੀ ਜਾ ਰਹੀ ਆ। ਤੇ ਜੇ ਆਪਾਂ ਆਸਟ੍ਰੇਲੀਆ ਦੇ ਵਿੱਚ ਸੂਬਾ ਕੁਈਨਜ਼ਲੈਂਡ ਦੀ ਗੱਲ ਕਰੀਏ ਤਾਂ ਇਹ ਉਹ ਸੂਬਾ ਆ। ਤੇ ਜੇ ਆਪਾਂ ਥੋੜਾ ਸ਼ਹਿਰ ਵੱਲ ਨੂੰ ਵੀ ਚੱਲ ਜਾਈਏ ਨਾ, ਤਾਂ ਸਾਡਾ ਗੋਲਡ ਕੋਸਟ, ਜਿਹਨੂੰ ਕਹਿੰਦੇ ਆ ਜੀ, ਇੱਥੇ ਵਿਜ਼ਟਰਸ ਆਉਂਦੇ ਨੇ, ਬੜਾ ਇਹ ਯੂਰਪ ਸਟਾਈਲ ਆ। ਸੋ ਸੂਬਾ ਸਭ ਤੋਂ ਜ਼ਿਆਦਾ ਤਲਾਕ ਦੀ ਦਰ ਸਾਡਾ ਕੁਈਨਜ਼ਲੈਂਡ, ਤੇ ਉਹਦੇ ਵਿੱਚ ਸ਼ਹਿਰ ਸਾਡਾ ਕੁਈਨਜ਼ਲੈਂਡ ਸਾਡੇ ਕੋਲ ਗੋਲਡ ਕੋਸਟ ਆ। ਤੇ ਅਸੀਂ ਬ੍ਰਿਸਬਨ ਬਿਲਕੁਲ ਕਹਿ ਲਓ ਕਿ 35-40 ਮਿੰਟ ਦੀ ਡਰਾਈਵ ਤੇ ਬੈਠੇ ਹਾਂ। ਸੋ ਜਿੰਨਾ ਕੁ ਪ੍ਰਭਾਵ ਉਸ ਸ਼ਹਿਰ ਦੇ ਵਿੱਚ ਆ, ਉਨਾ ਪ੍ਰਭਾਵ ਸਾਡੇ ਸ਼ਹਿਰ ਦੇ ਉੱਪਰ ਵੀ ਹੈ। ਸੋ ਇਸ ਗੰਭੀਰ ਮੁੱਦੇ ਦੇ ਉੱਪਰ ਆਪਾਂ ਚਰਚਾ ਕਰਨ ਜਾ ਰਹੇ ਹਾਂ। ਇਹ ਮੁੱਦਾ ਸਾਡੇ ਸਮਾਜ ਦੀਆਂ ਜੜ੍ਹਾਂ ਨੂੰ ਛੂੰਹਦਾ ਆ, ਕਿਉਂਕਿ ਪਰਿਵਾਰ ਅਤੇ ਸਾਡੇ ਰਿਸ਼ਤੇ ਸਾਡੀ ਸੱਭਿਆਚਾਰ ਪਛਾਣ ਦਾ ਅਹਿਮ ਹਿੱਸਾ ਹੁੰਦੇ ਆ। ਤੇ ਜਦੋਂ ਇਸ ਤਰ੍ਹਾਂ ਦੇ ਨਿਗਾਰ ਫਿਰ ਸਾਡੇ ਸਮਾਜ ਦੇ ਵਿੱਚ ਆਉਂਦੇ ਆ, ਤਾਂ ਉਹ ਵਾਲੀ ਜਿਹੜੀ ਇੱਕ ਛਾਪ ਆ,
ਹੁਣ ਛਾਪ ਜੇ ਚੰਗੀ ਹੋਵੇ ਤਾਂ ਚੰਗਾ ਹੁੰਦਾ, ਜੇ ਬੁਰੀ ਛਾਪ ਇਸ ਤਰ੍ਹਾਂ ਦੀ ਲੱਗਦੀ ਆ ਤਾਂ ਉਹ ਫਿਰ ਪੂਰੇ ਭਾਈਚਾਰੇ ਦੇ ਉੱਪਰ ਇੱਕ ਕਲੰਕ ਮੂਹਰੇ ਬਣਦਾ ਆ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਅਹਿਮ ਹੋਏਗਾ। ਆਪਾਂ ਕਾਫੀ ਜ਼ਿਆਦਾ ਆਪਣੇ ਪੈਨਲਸ ਦੇ ਨਾਲ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਅੱਜ, ਨੀਟੂ ਸਿੰਘ ਜੀ ਜੁੜੇ ਹੋਏ ਨੇ ਇਪਸਵਿਚ ਦੇ ਵਿੱਚੋਂ, ਤੇ ਧਾਮੀ ਸਾਹਿਬ ਜੁੜੇ ਹੋਏ ਨੇ ਗੋਲਡ ਕੋਸਟ ਦੇ ਲਾਗੇ ਤੋਂ ਜੁੜੇ ਨੇ ਸਾਡੇ ਨਾਲ ਅੱਜ। ਤੇ ਇਸ ਵਿਸ਼ੇਸ਼ ਪੈਨਲ ਦੇ ਵਿੱਚ ਇਹਨਾਂ ਦੋਨਾਂ ਮਹਿਮਾਨਾਂ ਦਾ ਪਹਿਲਾਂ ਤਾਂ ਮੈਂ ਸਵਾਗਤ ਕਰਦਾ, ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਜੋ ਸਾਰਾ ਕੁਝ ਚੱਲ ਰਿਹਾ ਇਹਦੇ ਵਿੱਚ ਕੀ ਕਾਰਨ ਹੋ ਸਕਦੇ ਆ, ਇਹਦਾ ਸਮਾਜ ਤੇ ਕੀ ਅਸਰ ਪੈ ਰਿਹਾ ਆ, ਜਾਂ ਇਹਨੂੰ ਸੁਧਾਰਨ ਦੇ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ। ਸੋ ਧੰਨਵਾਦ ਨੀਟੂ ਜੀ, ਤੇ ਧੰਨਵਾਦ ਇਕਬਾਲ ਸਿੰਘ ਧਾਮੀ ਜੀ। धन्यवाद जी। ਧਾਮੀ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਜੀ ਬਿਲਕੁਲ ਜੀ। ਸਰੋਤਿਆਂ ਨੂੰ ਦੱਸ ਦਈਏ ਕਿ ਸਾਡਾ ਵਿਸ਼ੇਸ਼ ਪੋਡਕਾਸਟ ਜਦੋਂ ਅਸੀਂ ਲੈ ਕੇ ਆਉਂਦੇ ਹਾਂ ਤੇ ਉਹਦੇ ਵਿੱਚ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕੁਛ ਬਿਲਕੁਲ ਜਿਹੜੀ ਸਾਡੇ ਸਮਾਜ ਦੇ ਵਿੱਚ ਕਹਿ ਲਓ ਕਿ ਨਿਗਾਰ ਚੱਲ ਰਿਹਾ ਹੈ ਜਾਂ ਕੁਝ ਵੀ ਉਥਲ-ਪੁਥਲ ਹੋ ਰਹੀ ਆ, ਆਪਾਂ ਉਹਦਾ ਲੇਟੈਸਟ ਤੁਹਾਡੇ ਕੋਲ ਲੈ ਕੇ ਆਈਏ। ਤੇ ਪਹਿਲੇ ਪ੍ਰੋਗਰਾਮ ਦੇ ਵਿੱਚ ਅਸੀਂ ਡੋਮੈਸਟਿਕ ਵਾਇਲੈਂਸ ਦੇ ਉੱਪਰ ਗੱਲ ਕੀਤੀ ਸੀ ਤੇ ਸਾਡੇ ਨਾਲ ਨੀਟੂ ਸਿੰਘ ਉਹਨਾਂ ਨੇ ਰਾਬਤਾ ਬਣਾਇਆ ਸੀ। ਅੱਜ ਅਸੀਂ ਹਲਕਾ ਜਿਹਾ ਡੋਮੈਸਟਿਕ ਵਾਇਲੈਂਸ ਨੂੰ ਵੀ ਛੂਹਾਂਗੇ, ਕਿਉਂਕਿ ਸਾਡੀ ਡੋਮੈਸਟਿਕ ਵਾਇਲੈਂਸ ਵੀ ਕਹਿ ਲਓ ਕਿ ਅੱਜ ਤੱਕ ਹੁਣ ਤੱਕ ਗੋਲੀਆਂ ਤੱਕ ਚਲੇ ਗਈ ਆ ਕਿ ਅਸੀਂ ਨਿਪਟਾਰਾ ਗੋਲੀਆਂ ਦੇ ਅੱਗ ਉੱਪਰ ਕਰ ਦਿੰਦੇ ਹਾਂ, ਸ਼ੂਟ ਕਰ ਦਿੰਦੇ ਹਾਂ। ਉਹ ਵੀ ਆਪਾਂ ਥੋੜ੍ਹਾ ਟੱਚ ਕਰਦੇ ਚੱਲਾਂਗੇ, ਲੇਕਿਨ ਮੇਨ ਸਾਡਾ ਫੋਕਸ ਰਹੇਗਾ ਕਿ ਸਾਡੇ ਜਿਹੜੇ ਭਾਰਤੀ ਭਾਈਚਾਰਾ ਉਹਦੇ ਵਿੱਚ ਤਲਾਕ ਕਿਉਂ ਵੱਧ ਰਹੇ ਆ। ਤੇ ਇਹਦੇ ਵਿੱਚ ਜੇ ਆਪਾਂ ਸਾਊਥ ਸਾਈਡ ਆਫ ਇੰਡੀਆ ਦੇਖੀਏ, ਉਹਨਾਂ ਦੇ ਵਿੱਚ ਤਲਾਕ ਦੀ ਦਰ ਬਹੁਤ ਘੱਟ ਆ, ਨਾਰਥ ਸਾਈਡ ਦੇ ਜ਼ਿਆਦਾ ਅਗਰਸਿਆ ਗਿਆ। ਸੋ ਇੱਕ ਵਾਰ ਫਿਰ ਤੋਂ ਸਵਾਗਤ ਸਾਡੇ ਨਾਲ ਜਿਨ੍ਹਾਂ ਨੇ ਰਾਬਤਾ ਬਣਾਇਆ ਇੰਡੋਸ ਟੀਵੀ ਦੇ ਉੱਪਰ। ਸ਼ੁਕਰੀਆ ਤੁਹਾਡਾ, ਪ੍ਰੋਗਰਾਮ ਦੇ ਨਾਲ ਬੜੇ ਰਹਿਣਾ ਜੀ, ਬਹੁਤ ਵਿਸ਼ੇਸ਼ ਹੋਏਗਾ ਇਸ ਦਾ ਪੋਡਕਾਸਟ। ਸੋ ਨੀਟੂ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੰਨੀ ਆਉਣਾ जी। ਵਿਦੇਸ਼ਾਂ ਵਿੱਚ, ਖਾਸ ਕਰਕੇ ਜਿਹੜਾ ਆਸਟ੍ਰੇਲੀਆ ਆ, ਪੰਜਾਬੀ ਭਾਈਚਾਰੇ ਦੇ ਵਿੱਚ ਤਲਾਕ ਦੀ ਦਰ ਵਧਣ ਦੇ ਮੁੱਖ ਕਾਰਨ ਕੀ ਹੋ ਸਕਦੇ ਆ? ਸੋ ਮੈਂ ਪਹਿਲਾਂ ਹੀ ਕਿਹਾ ਕਿ ਇਹਦੇ ਵਿੱਚ ਤੁਸੀਂ ਹਰਿਆਣਾ ਨੂੰ ਵੀ ਸ਼ਾਮਲ ਕਰ ਲਓ, ਉੱਤਰ ਪ੍ਰਦੇਸ਼ ਨੂੰ ਵੀ ਕਰ ਲਓ, ਤੇ ਹੋ ਸਕਦਾ ਰਾਜਸਥਾਨ ਨੂੰ ਵੀ ਕਰ ਲਓ। जी। ਕੀ ਲੱਗਦਾ ਕਿ ਸੱਭਿਆਚਾਰ ਦੇ ਵਿੱਚ ਅੰਤਰ ਹੋ ਜਾਂਦਾ ਇੱਥੇ ਆ ਕੇ ਇਹੀ ਇੱਕ ਕਾਰਨ ਹੈ, ਜਾਂ ਤੁਹਾਡੇ ਨਿਗਾਹ ਦੇ ਵਿੱਚ ਕਹਿ ਲਓ ਵੀ ਜੇ ਉੜਦੇ-ਉੜਦੇ ਆਪਾਂ ਫੜੀਏ ਕਿ ਕੀ ਕਾਰਨ ਹੋ ਸਕਦੇ ਆ? देखिए जी, इसके बहुत सारे कारण हैं इस चीज़ के पीछे, क्योंकि कोई भी इतनी जल्दी तलाक नहीं लेना चाहता और ना ही होते। जी, धीरे-धीरे करके बहुत सारे छोटे-छोटे कारण जो हैं फिर वो एक बड़ा कारण बन जाते हैं। तो इस जी, कारण से ये हमारी जो है ये घटनाएँ तलाक और वग़ैरह की फैमिलियाँ जो हैं ब्रोकन हो रही हैं। जी। हाँ जी, तो आप चाहेंगे मैं अभी कारण गिनाऊँ या? ਹਾਂ, ਬਿਲਕੁਲ ਤੁਸੀਂ ਕਾਰਨ ਨਾਲ ਸ਼ੁਰੂਆਤ ਕਰ ਸਕਦੇ ਆ, ਫਿਰ ਮੈਂ ਉਹਨਾਂ ਸਾਰੇ ਕਾਰਨਾਂ ਦੇ ਵਿੱਚੋਂ ਜਿਹੜੇ ਅਹਿਮ-ਅਹਿਮ ਕਾਰਨ ਆ ਉਹ ਚੱਕ ਕੇ ਫਿਰ ਅੱਗੇ ਸਵਾਲ ਤੁਹਾਡੇ ਸਾਹਮਣੇ ਕਰਨੇ, ਕਿਉਂਕਿ ਸਰੋਤਿਆਂ ਦੇ, ਦਰਸ਼ਕਾਂ ਦੇ ਸਾਡੇ ਕੋਲ ਕਾਫੀ सवाल भी आ चुके हैं। जी, देखिए सबसे पहले तो देखो यहाँ पे हस्बैंड एंड वाइफ दोनों ही वर्किंग में रहते हैं। तो जी, अपना जो मेल डोमिनेट सोसाइटी है, आदमियों को जो हस्बैंडों को है उनको घर के काम करने की कोई आदत नहीं है। तो वो बिल्कुल भी जी, हाथ नहीं बटाते, जैसे इंडिया में पुराने ज़माने में औरतों पे ऑर्डर चलाते थे, वो यही चीज़ें एक्सपेक्ट करते हैं। अगर कोई वाइफ इसका विरोध करके भी तुसी भी नाल-नाल साडा हाथ बटाओ तो वहाँ एक लड़ाई कांड बनती है। तो सारा ही बर्डन यहाँ पे एक फीमेल पे आ जाता है, बच्चों को भी लुक आफ्टर करना, शॉपिंग भी, घर क्लीनिंग भी, वॉशिंग भी और फिर जॉब का प्रेशर भी। तो मनी को तो डिवाइड आधा-आधा हस्बैंड लोग कहते हैं कि आधा डिवाइड करो, लेकिन काम को वो डिवाइड नहीं करते। और फिर साथ ही जो अपनी इंटरनेशनल लेवल पे फैमिलीज़ रहती हैं, जैसे सास-ससुर हैं, इन-लॉज़ हैं, बाकी रिश्तेदार हैं, तो उनको जी, फ़ोन कर के भी वो फिर अपनी वाइफ़्स के बारे में उल्टा-सीधा वहाँ बताते हैं। तो एक ये कारण है यहाँ पे। और फिर दूसरा जो दोनों वर्किंग में है तो एक-दूसरे को समय नहीं दे पाते हैं। किसी का जी, काम खत्म हो रहा है, कोई टायर्ड है तो मिसकम्युनिकेशन वहाँ बहुत बढ़ रही है, समय का अभाव बढ़ रहा है। और जैसे जी, आज का जो दौर है ना, ये जो सेंचुरी चल रही है, इसमें महिलाएँ बहुत जागरूक हो गई हैं, अब उनको दबाया नहीं जा सकता। तो जैसे ही महिला को लगता है कि मेरे साथ थोड़ा-सा भी अत्याचार हो रहा है, तो वो आवाज़ उठाती है। तो पहले था कि आवाज़ दबा के रखा करते थे या हिम्मत ही नहीं होती थी बोलने की, चलो चलने दो, चलने दो। लेकिन आजकल छोटी-छोटी बातें भी लड़कियाँ सहन नहीं कर रही और इस कारण से भी ये तलाक दर बढ़ रही है। क्योंकि मान लो आपको या हमको या किसी को भी एक ही बेटी है।
माँ-बाप के। तो वो माँ-बाप भी अपनी बेटी को उतने ही पैसे खर्च करके, उतने ही एफर्ट्स और बहुत सारी सहूलियत दे के पाल रहे हैं, जिस तरह से लड़कों को पाला जाता है। लेकिन जब जी, शादी हो जाती है, तो इन-लॉज़ एकदम ही उस लड़की को यूँ एक्सपेक्टेशन का बोझ सारा उस पे डाल देते हैं कि यही अब करेगी, और उनके लड़के में भी जो कमियाँ हैं, तो वो उस लड़की पे डालने की कोशिश करते हैं बहू पे कि ये इसके कारण से हो रहा है, इसके कारण से हो रहा है। और उसमें इतनी कमियाँ निकाल देते हैं, इतनी कमियाँ निकाल देते हैं, जैसे उस बहू में कोई अच्छाई है ही नहीं। जी, तो इस तरह के ये छोटे-छोटे, छोटे-छोटे, कभी नमक कम है, कभी तू अच्छा काम नहीं करती, कभी तुझे बोलने की तमीज़ नहीं है, कभी तू स्मार्ट नहीं दिख रही, तेरी तो एजुकेशन भी फर्ज़ी है, तेरा ये, तेरा वो, मतलब इतनी कमियाँ निकाल देते हैं, तो फिर एक टाइम बाद महिला आवाज़ उठाती है और उसका भार भी फिर उसी पे डालते हैं कि इसी के कारण तलाक हो रहा है, लड़की के कारण ही तलाक हो रहा है। कोई उसके जो बिहाइंड द डोर जो कारण है, उनको कोई भी नहीं देख रहा कि पीछे चल क्या रहा है। और एक और कारण मुझे लगता है कि जैसे लड़कों को ये सिखाया ही नहीं जाता कि हाउ टू लिव इन अ मैरिड फैमिली। वो जैसे जी, माँ-बाप के घर रह रहे हैं, वैसे ही वाइफ के साथ रह रहे हैं, तो इट्स नॉट पॉसिबल। वाइफ है, वो मदर नहीं है और फादर नहीं है। जैसे लड़के को भी ये समझना होगा कि वो हस्बैंड है, वो फादर या मदर नहीं है। जैसे लड़की पे इतनी एक्सपेक्टेशन डालते हैं, तो हस्बैंड पे भी कुछ ज़िम्मेवारियाँ होनी चाहिए। माँ-बाप को, हस्बैंड को भी अपने बेटों को सिखाना चाहिए कि भई इस तरह से तुझे अब आगे की लाइफ़ शुरू करनी है। और कुछ इन-लॉ जो हैं, वो चाहे इंडिया में रहते हों, चाहे यहाँ में रहते हों, जो हस्बैंड वाइफ की एक प्राइवेसी होती है, उसको छोड़ते ही नहीं है बिल्कुल भी, कि हर एक-एक पल की उनको खबर चाहिए कि अब बहू ने छींक मार दी, अब उसने पानी पी लिया, अब उसने इतना पानी क्यों पिया, अब उसके पीयर से कितने फ़ोन आ गए मायके वालों से कि मायके वालों से बात ही मत करो। भई तुम तो अपना परिवार बिल्कुल ही छोड़ के राज़ी नहीं हो, और वो लड़की जो 20, 25, 30 साल अपने पर, वो कैसे छोड़ सकती है अपने माँ-बाप को? तो इस तरह के इतने मेजर कारण हैं, अगर हम कारण गिनाने लगे तो हमारा पॉडकास्ट इसी पे खत्म हो जाएगा। तो ये मैंने मुख्य-मुख्य जी। कारण बताए हैं आपको। ਜੀ, ਮੈਂ ਇਹਨਾਂ ਕਾਰਨਾਂ ਦੇ ਵਿੱਚੋਂ ਹੀ ਕੁਝ ਕਾਰਨ ਚੱਕਾਂਗਾ। जी, ਕੁਛ ਐਗਜ਼ਾਮਪਲਸ ਵੀ ਬਣਾਵਾਂਗੇ ਤੇ ਕੁਛ ਜੋ ਸਾਨੂੰ ਸਵਾਲ ਸਾਡੇ ਦਰਸ਼ਕਾਂ ਨੇ ਦਿੱਤੇ ਨੇ ਜਾਂ ਮੈਨੂੰ ਮੈਂ ਪਰਸਨਲ ਐਸਐਮਐਸ ਆਏ ਨੇ ਕਿ ਤੁਸੀਂ ਇਸ ਪ੍ਰੋਗਰਾਮ 'ਚ ਜ਼ਰੂਰ ਸ਼ਾਮਲ ਕਰਿਓ। ਮੈਂ ਨਾਮ ਤਾਂ ਚਲੋ ਉਹਨਾਂ ਦੇ ਨਹੀਂ ਲਵਾਂਗਾ ਕਿਉਂਕਿ ਲਿਸਟ ਲੰਮੀ ਹੋ ਜਾਏਗੀ। जी, ਧਾਮੀ ਸਾਹਿਬ, ਮੈਂ ਤੁਹਾਡੇ ਕੋਲ ਆਉਣਾ ਕਿਉਂਕਿ ਤੁਸੀਂ ਪੰਜਾਬੀ ਪਿਛੋਕੜ ਨਾਲ ਹੋ। ਨੀਟੂ ਸਿੰਘ ਜੀ ਹਰਿਆਣੇ ਤੋਂ ਨੇ, ਤੁਸੀਂ ਪੰਜਾਬ ਤੋਂ ਹੋ। ਤੁਸੀਂ ਤਾਉਮਰ ਇਹਨਾਂ ਚੀਜ਼ਾਂ ਨੂੰ ਆਪਣੀ ਨੰਗੀ ਅੱਖ ਦੇ ਨਾਲ ਦੇਖਿਆ ਆ, ਪਰਖਿਆ ਆ, ਸੁਣਿਆ ਤੇ ਸਮਝਿਆ ਆ। ਜੇ ਮੈਂ ਗੱਲ ਕਰਾਂ ਕਿ ਪੰਜਾਬੀ ਜਿਹੜੇ ਪਰਿਵਾਰ ਆ, ਹੁਣ ਨੀਟੂ ਸਿੰਘ ਜੀ ਨੇ ਤਾਂ ਕਾਫ਼ੀ ਕਹਿ ਲਓ ਬਈ ਥੋੜ੍ਹੀ ਜਿਹੀ ਗੱਲਬਾਤ ਦੇ ਵਿੱਚ ਕਈ ਕਾਰਨ ਗਿਣਾ 'ਤੇ। ਉਹ ਵੀ ਆਪਾਂ ਉਹਨਾਂ ਨੂੰ ਸਿਰ ਮੱਥੇ ਲੈਂਦੇ ਆ। ਮੈਂ ਇੱਕ ਵੱਖਰਾ ਹੀ ਕਾਰਨ ਚੱਕਦਾ। ਮੈਂ ਤੁਹਾਡੇ ਕੋਲੋਂ ਚਾਹਾਂਗਾ ਕਿ ਕੀ ਤੁਸੀਂ ਉਹਦੇ ਨਾਲ ਸਹਿਮਤ ਆ ਜਾਂ ਉਹਦੇ ਵਿੱਚ ਕੀ ਆਪਣਾ ਨਵਾਂ ਪਾ ਸਕਦੇ ਆ ਕਿ ਪੰਜਾਬੀ ਪਰਿਵਾਰਾਂ 'ਚ ਜਿਹੜੇ ਨਕਲੀ ਵਿਆਹ, ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਪਹਿਲੀ ਪੀੜ੍ਹੀ ਆਈ ਸੀ, ਉਹ ਤਾਂ ਖੈਰ ਛਿੱਪਾ-ਛੁਪਾ ਨਾਲ ਆਈ ਸੀਗੀ। ਉਸ ਤੋਂ ਬਾਅਦ ਉਹ ਕੋਈ ਇੰਗਲੈਂਡ ਤੋਂ ਸ਼ਿਪ ਤੁਰਿਆ, ਕੋਈ ਅਮਰੀਕਾ ਤੁਰਿਆ ਤੇ ਇੱਥੇ ਆਸਟ੍ਰੇਲੀਆ ਉਤਰ ਗਏ ਤੇ ਉਹ ਕੰਮਕਾਜ ਕਰਦੇ ਰਹੇ ਇਸ ਤਰ੍ਹਾਂ ਹੀ। ਉਦੋਂ ਨਾ ਤਾਂ ਉਹ ਕੱਚੇ ਸੀ, ਨਾ ਉਦੋਂ ਪੱਕੇ ਸੀ। ਹੌਲੀ-ਹੌਲੀ ਉਹਨਾਂ ਨੂੰ ਫ੍ਰੀ ਖਾਤੇ ਦੇ ਵਿੱਚ ਉਹ ਪੱਕੇ ਹੋ ਗਏ। ਉਸ ਤੋਂ ਬਾਅਦ ਉਹਨਾਂ ਦੀਆਂ ਜਨਰੇਸ਼ਨਸ ਹੋ ਗਈਆਂ। ਲੇਕਿਨ ਅਸਲੀ ਪੜਾਅ ਆਇਆ ਜਦੋਂ 2006 ਦਾ ਟਾਈਮ ਚੱਲਿਆ, ਜਦੋਂ ਸਾਡੇ ਪਾੜੇ ਆਏ ਆ, ਜਿਹੜੇ ਅੱਜ ਆਪਣੇ ਪੱਕੇ-ਪੁੱਕੇ ਹੋ ਕੇ ਪਰਿਵਾਰ ਬਣਾ ਲਏ ਆ। ਲੇਕਿਨ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਕਿ ਤਲਾਕ ਬਹੁਤ ਵੱਧ ਰਹੇ ਆ। ਜੀ, 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 ਜੀ,
जी, 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 जी। हाँ जी। ये चीज़ ये
देखिए जी, ये है अभी भी, और कुछ आदमी ऐसे भी हैं जो जान के भी अपनी बीवियों को तलाक देते हैं कि कॉन्ट्रैक्ट मैरिज करके पैसे भी मिलेंगे, और कर लेते हैं। तो ये समस्या है अभी यहाँ पे, इतनी हल नहीं हुई है। और दूसरा, जैसे दानी साहब कह रहे थे कि भी लड़कियां पढ़ जाती हैं, लड़के पढ़ते नहीं है। तो लड़कों के जो माँ बाप हैं, उनको वो क्यों नहीं पढ़ रहे? उनके माँ बाप उनको शिक्षा दें कि आप भी पढ़ो ना, लड़कियों के भरोसे क्यों जा रहे हो? ठीक है ना? अगर जिसमें जो योग्यता है, हर अपनी योग्यता का दाम तो लेता ही है ना फिर। और लेकिन जब लड़के पढ़ाई नहीं करते और स्पाउस बन के आते हैं, नकली ब्याह करके आके, कॉन्ट्रैक्ट मैरिज करके या जैसे भी, उनका एजुकेशन लेवल वीजा लेकर भी नहीं बढ़ता है। तो वो वैसे भी बोझ ही हैं विदेशों पे, क्योंकि उनकी एजुकेशन लेवल तो बढ़ा नहीं है। वो क्या करेंगे यहाँ पे? और फिर उन्हीं लड़कियों को वो फिर आंखें दिखाने लग जाते हैं जिनके बेस पे आए हैं। तो इसलिए भी ये समस्या बढ़ी हुई है। हाँ जी। 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 हाँ जी। हाँ जी। अपने बेटे को कभी कुछ नहीं कहेंगे वो। और धानी साहब एक और बात बोल रहे थे कि भी लड़की अपनी माँ से 2-2 घंटे बात कर रही है। आजकल लड़कियां ही बात नहीं करती, लड़के भी, लड़के जो हैं वो ममेज बॉय हैं। मम्मा के बिना, अभी तक 40-40, 50-50 के हो गए तो मम्मा के बिना वो पानी भी नहीं पीते। तो वाइफ की वैल्यू वो घटा रहे हैं वहां पे। तो लड़के भी अपनी माओ को यहाँ होने वाली घर में एक एक बात जो नहीं भी हुई, बढ़ा चढ़ाकर मसाले बनाकर बता रहे हैं। तो फिर वाइफ को लगता है, यानी कि लड़की को लगता है भाई ये बता सकता है तो मैं भी बताती हूँ। तो वो दोनों तरफ से ही बिगाड़ चल रहा है। हस्बैंड और वाइफ दोनों को ही अपनी प्राइवेसी रखनी चाहिए। अपने माँ बाप को एक माँ बाप के दर्जे पे रखना चाहिए, ना कि अपनी रोज की रोजमर्रा की बातें वहां बतानी चाहिए। ना ही लड़कों को बतानी चाहिए, ना ही लड़की को बतानी चाहिए। और आर्थिक दबाव है वो भी हम लोगों के ऊपर बहुत है, क्योंकि यहाँ पे मॉर्गेज है, हर तरह के इतने बिल हैं हमारे। तो दोनों के ऊपर आर्थिक दबाव रहता है हमारा। तो ये भी एक बहुत बड़ा कारण है। और फिर जो पीछे वाली फैमिलीज है उनका प्रेशर है वो अलग से, महंगे महंगे गिफ्ट्स, कैश, बहुत कुछ। हाँ जी। बहुत।
इसमें एक ये आता है कि जैसे बच्चों को हम माँ-बाप जो हैं, जैसे संस्कार देंगे अपने बेटों को, क्योंकि बचपन में जो क्या होता है, कई पेरेंट्स अपने बच्चों को बेटा हो या बेटी हो, उनको प्रॉपर टाइम नहीं देते, उनकी सुनते नहीं है, इग्नोर करते हैं, तो बड़े होके वो उनका कर्मा लौटता है उन पेरेंट्स का। तो दे विल नॉट गिव द प्रायोरिटी एज़ दे वांटेड इन द चाइल्डहुड, है ना? तो ये भी एक कारण बनता है। इसमें इसमें ਸਵਾਲ ਨੂੰ ਕਿ ਜਿਸ ਤਰ੍ਹਾਂ ਤੁਸੀਂ ਵੀ ਆਪਣਾ देखिए जी, एल्डर्स ये रोल अदा कर सकते हैं, अगर लड़का या लड़की के पेरेंट्स चाहते हैं उनके बच्चों के घर बसे रहें, तो दोनों को, बेटा-बेटी को, बहू को बिठाओ और दोनों की समस्याओं के निष्पक्ष होके समझाओ उनको। अपने यहाँ क्या करते हैं, अपने बच्चे का पक्ष रखते हैं कि मेरा बेटा या मेरी बेटी तो गलती कर ही नहीं सकते। कई एल्डर्स ऐसे रोल प्ले करते हैं कि वन साइडेड बिलीव करते हैं, निष्पक्ष नहीं रहते, अपने बच्चों के पक्षधार रहते हैं। अगर घर बसाने हैं तो पक्षधार नहीं, निष्पक्ष होना पड़ेगा एल्डर्स को। मेरा ये मानना है। उसमें ये है कि अगर पेरेंट्स की इन्वॉल्वमेंट हमने की है,
उसमें ये होता है दानी जी कि अगर पेरेंट्स की इन्वॉल्वमेंट कोई कपल ले रहा है तो पेरेंट्स को निष्पक्ष होना चाहिए, अगर घर बसाए रखना बेटा बेटी का है तो। अगर कोई कपल अपने पेरेंट्स की इन्वॉल्वमेंट नहीं ले रहा तो लेट देम डू व्हाट दे वांट इट। क्योंकि वो आसान टारगेट है, दूसरे की बेटी को, दूसरे के बच्चे को टारगेट करना इजी। हाँ जी। वो नहीं कहते, वो जो एक अंधा प्यार होता है ना, उस प्यार में भी कई घर उजड़ जाते हैं। प्यार ऐसा होना चाहिए जिसमें बच्चे की भलाई छिपी हो। बच्चे को गलती को बताओ, हाँ ये गलती तेरी है, और एक 100% एक एक ही व्यक्ति की गलती नहीं हो सकती है। बहू बहू को गलत कह रहे हैं, दामाद दामाद को गलत कर रहे हैं, तो ऐसा नहीं होता। कहीं ना कहीं कमा बीसी दोनों तरफ से हुई हुई होती है, किसी की ज्यादा। देखो जी, कई पेरेंट्स ऐसे होते हैं लड़कों के जो बोलते हैं कि बहू को मत बताओ और तुम इतने पैसे दे दो, अब ये चीज दे दो, बहू को मत बताओ। मतलब पीठ पीछे ही बातें करते रहते हैं कई पेरेंट्स, फैमिली की तरह बात ही नहीं करते। तो ये भी एक बड़ा रीजन बनता है, कई एल्डर्स ऐसे भी होते हैं। हाँ जी, बिल्कुल। बिल्कुल, एक्सपीरियंस अलग अलग है। जी। हाँ जी। हाँ जी। देखिए जी, अगर कोई कोई तो इंडिविजुअल कपल पे ही निर्भर करता है। अगर कोई कपल अपने अपनी कम्युनिटी के सम्मुख ये समस्या रखता है, तो हमारे गुरुद्वारे बने हैं, हमारे मंदिर बने हैं, तो वहां पे हमारी कम्युनिटी के मौजूद लोग आ सकते हैं समझाने के लिए। लेकिन ऐसा अभी कभी कोई सुनने में आया नहीं है कि किसी कपल ने इस तरह से बात करी हो। लेकिन हम लोग तैयार हैं बात करने के लिए, बीच में बैठने के लिए। लेकिन वो हालात इतने बिगड़ चुके होते हैं कि वो आमने-सामने भी नहीं आना चाहते और वो पूरी बात भी नहीं सुनना चाहते। लोग एक ही पक्ष सुन के डिसीजन बना देना चाहते हैं। और गवर्नमेंट का अगर आप देखेंगे तो ऑस्ट्रेलिया का लॉ बड़ा सिंपल है। नॉन फॉल्ट डिवोर्स होता है यहाँ पे। कोई अगर नहीं रहना चाहता तो वहाँ फॉल्ट गिनाने की ज़रूरत नहीं है। आप एप्लीकेशन डालो, आपका डिवोर्स हो जाएगा। हाँ जी, तो ये है। हाँ जी।
हाँ जी, बिल्कुल देखो कम्युनिकेशन गैप हो जाना, क्योंकि जो लड़के हैं वो सारा दिन काम पे रहते हैं, अपने ट्रक चला रहे हैं, टैक्सी चला रहे हैं या कोई और वर्क कर रहे हैं, बिज़नेस कर रहे हैं, ऑफ़िस कोई भी काम कर रहे हैं। तो वो सारा दिन घर से बाहर रहते हैं और अपने क्लाइंट्स के साथ या फिर वेले बैठे रिश्तेदारों के साथ फ़ोनों पे रहते हैं। कोई भी ऐसा बंदा नहीं देखोगे आप जो फ़ोन पे कंटिन्यू बातें नहीं कर रहा, और वाइफ़ का फ़ोन आ जाता है तो झिड़क के ही बात करते हैं मोस्टली। तो फिर वो जब घर में वापस लौट के आते हैं, इतना गार्बेज लेके, लोगों से बातें, रिश्तेदारों की चुगलियां इधर उधर का लेके, तो घर में फ्रस्ट्रेट हुए आते हैं। उधर से जो वाइफ है वो भी काम से थकी हुई आई है, फिर घर में आके खाना, बच्चे और बहुत कुछ। तो वो आपस में जब भी बात होती है उनकी, वो टॉक्सिक बात ही होती है, नेगेटिव ही तरीके से एक दूसरे के ऊपर टूट के पड़ने से। तो अच्छा उनको कम्युनिकेशन का और अच्छे से समय गुजारने का टाइम ही नहीं मिलता। तो ये बहुत बड़ा एक कारण है कि अच्छे से कम्युनिकेट नहीं कर पाते, एक-दूसरे को समय नहीं दे पाते, कोई प्यार का, रोमांस का, कोई उनके पास टाइम ही नहीं है एक-दूसरे के लिए, लोगों को ही ढो रहे हैं वो। जी। हाँ जी, ये यहाँ पे मैंने देखा है, और कई जो हमारे लॉयर्स हैं वो भी क्लाइंट्स को गाइड करते हैं कि आपको ज़रूरत नहीं है नोटिफ़िकेशन देने की या नोटिफ़ाई करने की दूसरे हस्बैंड या वाइफ़ को। अगर 2-3 तारीख पे वो नहीं अवेलेबल हुए, हाज़िर नहीं हुए रजिस्ट्रार या उसके सामने, तो ऑटोमेटिकली डिवोर्स हो जाएगा। तो इट्स सो ईज़ी, और ये भी बहुत समय, क्योंकि एक पार्टी को तो पता ही नहीं डिवोर्स हो रहा है कि नहीं हो रहा, और अगला बंदा लेटर पढ़ा देता है हाथ हाथ च। तो ये जो हमारे लॉयर हैं ये भी मिसगाइड करते हैं कई क्लाइंट्स को, और ये भी एक समस्या का कारण है। एक पार्टी मान लो डिवोर्स ही ना लेना चाहे तो मतलब दोनों की सुनवाई होनी चाहिए कि भी असली मामला क्या है। ਨੀਡੀ ਜੀ ਮੈਂ ਸਵਾਲ ਲੈ ਕੇ ਤੁਹਾਡੇ ਸਨਮੁਖ ਹੁੰਨਾ ਅੱਜ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਮੈਂ ਇਹ ਸਵਾਲ ਬਣਾਇਆ ਤੁਹਾਡੇ ਲਈ। जी। ਮੈਂ ਜਾਣਨਾ ਚਾਹੂੰਗਾ ਕਿ ਕੀ ਇਹ ਚੀਜ਼ ਵੀ ਅਸਰ ਪਾਉਂਦੀ ਹੈ ਕਿਉਂਕਿ ਅੱਜ ਕੱਲ੍ਹ ਹੈਗਾ ਸੋਸ਼ਲ ਮੀਡੀਆ ਦਾ ਜ਼ਮਾਨਾ। हाँ जी। ਸਿੱਧਾ ਮੈਂ ਸਵਾਲ ਕਰਨ ਲੱਗਾ ਕਿ ਕੀ ਸੋਸ਼ਲ ਮੀਡੀਆ ਤੇ ਆਧੁਨਿਕ ਤਕਨੀਕ ਪੰਜਾਬੀ ਜੋੜਿਆਂ ਦੇ ਸੰਬੰਧਾਂ ਵਿੱਚ ਦਰਾਰ ਪੈਦਾ ਕਰ ਰਹੀ ਆ? ਇਸ ਦੇ ਸਕਾਰਾਤਮਕ ਜਾਂ ਨਕਾਰਾਤਮਕ ਪਹਿਲੂ ਕੀ ਹਨ? ਸੋ ਪਹਿਲਾਂ ਤਾਂ ਇਹ ਦੱਸੋ ਕਿ ਜੇ ਤਾਂ ਪ੍ਰਭਾਵ ਪਾ ਰਹੀ ਆ, ਇਹਦਾ ਮਤਲਬ ਫਿਰ ਨੈਗੇਟਿਵਿਟੀ ਤਾਂ ਖਿਲਰ ਰਹੀ ਆ। ਜੇ नहीं पा रही, फिर ਆਪਾਂ ਉੱਤੇ विचार करते हैं। जी, देखिए जी, सोशल मीडिया का आज ये एक युग, एक दौर है, और ये ऑब्वियसली छोटे से लेके बड़े और कपल्स जितने भी हैं सब पर बहुत ज़्यादा प्रभाव डाल रही है। क्योंकि सोशल मीडिया पे जैसे ही कपल्स अपनी पोस्ट शेयर करते हैं या कोई हम पॉडकास्ट सुनते हैं, तो सब में जागरूकता आती है, और एक-दूसरे को देख के कि अच्छा इस कपल ने ऐसे फ़ोटो खिंचाया, इन्होंने ये किया है, तो देखा-देखी हम कॉपी करके हम भी वैसे करने की कोशिश करते हैं। और कई कपल्स को वो शूट नहीं करती, और कई कपल्स ऐसे ही सिर्फ पोस्ट डालते हैं सोशल मीडिया पे, हालांकि उनमें प्यार प्यूर कुछ नहीं हो रहा होता असलियत में, सिर्फ दिखावा। तो सोशल मीडिया भी एक बहुत बड़ा आज के दिन कारण बन चुका है। टिकटॉक और स्नैपचैट, और फिर नए नए साथी भी मिलते हैं लोगों को बातें करने के लिए, कोई नकली आईडियो लगा के गल्ला बाता मारदा पाया, कोई कुछ कोई कुछ। तो ये सोशल मीडिया एक बहुत बड़ा हमारे ऊपर इम्पैक्ट डाल रहा है। कुछ लोग जो हैं वो इसको पॉजिटिव वे में भी लेते हैं, सोशल मीडिया बहुत पॉजिटिव भी है, लेकिन लोग नकारात्मकता जल्दी पिक करते हैं। अगर सकारात्मक बातों की जी। तरफ आप जाएँगे तो हम उनके भी पॉइंट गिना सकते हैं। ਜੀ, ਆਪਣੇ ਦਰਸ਼ਕਾਂ ਦੇ ਨਾਲ ਮੈਂ ਇਹਦੀ ਇੱਕ ਨਾ ਸੱਚੀ ਐਗਜ਼ਾਮਪਲ ਵੀ ਉਦਾਹਰਨ ਵੀ ਮੂਹਰੇ ਰੱਖ ਦਿੰਦਾ, ਮੈਂ ਨਾਮ ਨਹੀਂ ਲਵਾਂਗਾ, जी। ਕਿਉਂਕਿ ਹੋ ਸਕਦਾ ਉਹ ਸਾਡੇ ਦੋਸਤ ਸੁਣਦੇ ਵੀ ਹੋਣ, ਉਹਨਾਂ ਨੂੰ ਬੁਰਾ जी। ਵੀ ਲੱਗੇ। ਲੇਕਿਨ ਖੈਰ ਉਹਦਾ ਇੱਕ ਵਧੀਆ ਸੁਨੇਹਾ ਜਾਂਦਾ ਜਿੱਦਾਂ ਤੁਸੀਂ ਕਿਹਾ ਵੀ ਸੋਸ਼ਲ ਮੀਡੀਆ ਹਾਂ, ਇਹ ਨੈਗੇਟਿਵਿਟੀ ਫੈਲਾਉਂਦਾ ਆ। ਤੁਸੀਂ ਐਵੇਂ ਹੀ ਕਹਿ ਲਓ ਵੀ ਉਤਰਾਅ-ਚੜ੍ਹਾਅ ਦੇ ਵਿੱਚ ਆ ਕੇ ਕਈ ਵਾਰ ਇਹ ਚੀਜ਼ਾਂ ਪਾ ਦਿੰਦੇ ਤੇ ਦੂਸਰੇ ਨੂੰ ਪਸੰਦ ਨਹੀਂ ਆਉਂਦੀਆਂ ਤੇ ਲੜਾਈ ਝਗੜੇ ਹੋ ਜਾਂਦੇ ਨੇ, ਵੱਧ ਜਾਂਦੇ ਨੇ ਤੇ ਪਿੱਛੇ ਫਿਰ ਸਾਡਾ ਜਿਹੜਾ ਕਹਿ ਲਓ ਕਿ ਪਰਿਵਾਰ ਹੁੰਦੇ ਉਹ ਵੀ ਕਈ ਵਾਰ ਫਿਰ ਉੱਥੇ ਆਪਣਾ ਯੋਗਦਾਨ ਦੇ ਦਿੰਦੇ ਕਿ ਨਾ, ਨਾ ਇਹ ਤਾਂ ਹੈ ਹੀ ਹੈ ਜਾਂ ਫਲਾਨਾ-ਧਿਮਕੜਾ। ਹੋਇਆ ਕੀ ਆ ਜੀ, ਮੇਰਾ ਦੋਸਤ ਆ, ਉਹ ਕਾਫ਼ੀ ਸਾਲਾਂ ਦੀ ਗੱਲ ਆ, ਜਿਹਦਾ ਬੱਚੇ ਹੋਏ ਉਹਨਾਂ ਦਾ ਕਹਿਣ ਨੂੰ ਵੀ ਲਵ ਮੈਰਿਜ ਸੀਗੀ ਉਹਨਾਂ ਦੀ, ਤੇ ਬਰਥਡੇ ਮਨਾਇਆ ਹੋਣਾ ਵਾਈਫ ਦਾ ਹੋਟਲ ਦੇ ਵਿੱਚ, ਕਿਸੇ ਰੈਸਟੋਰੈਂਟ ਦੇ ਵਿੱਚ, ਤੇ ਹੁਣ ਉੱਥੇ ਅਸੀਂ ਵੀ ਗਿਫਟ ਦੇ ਕੇ ਆਏ ਆ,
ਬੜਾ ਵਧੀਆ ਉੱਥੇ ਪ੍ਰੋਗਰਾਮ ਹੋਇਆ, ਸਾਰਾ ਸੰਪੂਰਨ ਹੋਇਆ, ਐਨ ਡਨ ਕਰਕੇ ਆਏ ਆ। ਤੇ ਮੈਨੂੰ ਯਾਦ ਹੈ ਕਿ ਹਸਬੈਂਡ ਨੇ ਜਦੋਂ ਬਾਅਦ 'ਚ ਮਿਊਜ਼ਿਕ ਵਗੈਰਾ ਚੱਲਦਾ ਹੁੰਦਾ ਤੇ ਆਪਣੀ ਵਾਈਫ ਨੂੰ ਉੱਥੇ ਉਹ ਕੈਮਰੇ ਦੇ ਵਿੱਚ ਵੀ ਕਿਹਾ ਵੀ ਹੈਪੀ ਬਰਥਡੇ, ਵੀ ਮੈਨੂੰ ਬਹੁਤ ਖੁਸ਼ੀ ਅੱਜ ਅਸੀਂ ਸਾਰੇ ਇਕੱਠੇ ਹੋਏ ਆ, ਬੱਚੇ ਸਾਡੇ ਨਾਲ ਆ। ਵਾਈਫ ਨੇ ਘਰ ਆ ਕੇ ਕਲੇਸ਼ ਕਰ ਲਿਆ। ਮੈਨੂੰ ਫੋਨ ਆਇਆ ਮੇਰੇ ਦੋਸਤ ਦਾ, ਕਹਿੰਦਾ ਯਾਰ ਸਾਰਾ ਕੁਝ ਸਹੀ ਹੋ ਗਿਆ, ਆ ਕਲੇਸ਼ ਫੇਰ ਨਹੀਂ ਮੁੱਕਿਆ, ਘਰ ਆ ਕੇ ਹੁਣ ਫੇਰ ਕਲੇਸ਼ ਪੈ ਗਿਆ। ਮੈਂ ਕਿਹਾ ਵੀ ਹੁਣ ਕਾਹਦਾ ਕਲੇਸ਼ ਪੈ ਗਿਆ? ਕਹਿੰਦਾ ਮੈਨੂੰ ਉਹਨੇ ਇਹ ਕਿਹਾ ਕਿ ਬਾਕੀ ਤਾਂ ਠੀਕ ਆ, ਤੂੰ ਮੈਨੂੰ ਉੱਥੇ ਹੀ ਵਧਾਈਆਂ ਦਿੱਤੀਆਂ ਕੈਮਰੇ ਮੂਹਰੇ, ਪਰ ਜਿਹੜੀ ਮੈਂ ਫੇਸਬੁੱਕ ਦੇ ਉੱਪਰ ਪੋਸਟ ਪਾਈ ਸੀ ਨਾ, ਤੈਂ ਉਹਨੂੰ ਨਾ ਤਾਂ ਲਾਈਕ ਕੀਤਾ ਤੇ ਨਾ ਉਹਦੇ ਵਿੱਚ ਹੈਪੀ ਬਰਥਡੇ ਲਿਖਿਆ। ਤੇ ਇਹ ਦੇਖ ਲਓ ਵੀ ਇਹ ਸਮੱਸਿਆਵਾਂ ਸਾਡੇ ਦਿਮਾਗ ਦੇ ਵਿੱਚ ਘਰ ਕਰ ਰਹੀਆਂ ਨੇ। ਇਹਦਾ ਮਤਲਬ ਇਹ ਹੋਇਆ ਕਿ ਸ਼ਾਇਦ ਉਹਨੂੰ ਕਿਸੇ ਨੇ, ਉਹਦੀਆਂ ਸਹੇਲੀਆਂ ਨੇ ਚੱਕ ਦਿੱਤਾ ਕਿ ਜੇ ਤੈਨੂੰ ਉਹਨੇ ਸੋਸ਼ਲ ਮੀਡੀਆ ਤੇ ਨਹੀਂ ਨਾ ਇਹ ਕੁਝ ਲਿਖਿਆ, ਇਹਦਾ ਮਤਲਬ ਉੱਥੇ ਪਖੰਡ ਕਰਕੇ ਗਿਆ ਆ। ਸੋ ਨੈਗੇਟਿਵਿਟੀ ਸੋਸ਼ਲ ਮੀਡੀਆ ਸਾਡੇ 'ਚ ਫੈਲਾ ਰਿਹਾ। ਧਾਮੀ ਸਾਹਿਬ, ਮੈਂ ਤੁਹਾਡੇ ਵੱਲ ਆਉਣਾ ਜੀ। ਸੋਸ਼ਲ ਮੀਡੀਆ ਨੈਗੇਟਿਵਿਟੀ ਫੈਲਾ ਰਿਹਾ ਜੀ, ਸਾਡਾ ਜੀ ਆਰਥਿਕ ਤਾਣਾ ਬਣਾ ਨੈਗੇਟਿਵਿਟੀ ਫੈਲਾ ਰਿਹਾ, ਸਾਡਾ ਜਿਹੜਾ ਸਮਾਜ ਆ ਉਹ ਬੁਰੇ ਪ੍ਰਭਾਵ ਪਾ ਰਿਹਾ, ਸਾਡਾ ਤੰਗ ਨਜ਼ਰੀਆ ਬੁਰੇ ਪ੍ਰਭਾਵ ਪਾ ਰਿਹਾ। ਅਸੀਂ ਪਹਿਲਾਂ ਹੀ ਸੋਚ ਕੇ ਆਏ ਹੁੰਦੇ ਹਾਂ ਵੀ ਸਾਡੀ ਕੰਟਰੈਕਟ ਮੈਰਿਜ ਆ, ਜੇ ਉਹ ਕਈ ਕਾਰਨ ਅਸੀਂ ਇੱਥੇ ਗਿਣਾ ਲਏ ਆ, ਅਸੀਂ ਮੰਨ ਵੀ ਲਿਆ ਕਿ ਸਾਰਾ ਹੋ ਗਿਆ ਆ। ਇਹਦਾ ਮਤਲਬ ਸਾਨੂੰ ਮੰਨ ਲੈਣਾ ਚਾਹੀਦਾ ਨਾ ਕਿ ਇਹ ਜਿਹੜਾ ਵਰਤਾਰਾ ਆ, ਇਹ ਜਿਹੜੇ ਸਾਰੇ ਕਾਰਨ ਆ ਨਾ, ਇਹ ਸਾਡੇ ਕਹਿ ਲਓ ਵੀ ਮਤਲਬ ਕਿ ਹੱਡੀ ਬੈਠ ਗਿਆ, ਜੜੀ ਬੈਠ ਗਿਆ ਆ। ਤੇ ਜੇ ਮੈਂ ਇਹ ਕਹਾਂ ਕਿ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰਾ ਜਿਹੜਾ ਆ, ਵਿਆਹ ਤੋਂ ਪਹਿਲਾਂ ਫਿਰ ਕੋਈ ਕਾਉਂਸਲਿੰਗ ਹੀ ਕਰਵਾ ਲਿਆ ਕਰੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਕਾਉਂਸਲਿੰਗ ਤਾਂ ਲਸਾੜਾ ਸਾਹਿਬ ਹੁੰਦੀ ਆ ਲਗਭਗ, ਜਦੋਂ ਵਿਆਹ ਤੋਂ ਪਹਿਲਾਂ ਇੱਕ ਦੂਜੇ ਕੋਲ ਬਹਿੰਦੇ ਉੱਠਦੇ ਆ। ਦੁੱਖ ਇੱਥੋਂ ਹੁੰਦਾ ਜਦੋਂ ਸਾਡੇ ਵਿੱਚ ਅਸਾਰੂ ਸੋਚ ਦੀ ਕਮੀ ਆਉਂਦੀ ਆ ਜੀ। ਅਸੀਂ ਅਸਾਰੂ ਸੋਚ ਛੱਡ ਕੇ ਨਾ, ਜਦੋਂ ਕਿਹੜੀ ਗੱਲ ਹੈ ਵੀ ਉੱਥੇ ਤੁਸੀਂ ਉਹਦੇ ਕੈਮਰੇ ਮੋਹਰੇ ਤਾਂ ਮੈਨੂੰ ਵਧਾਈ ਦੇ ਦਿੱਤੀ ਤੇ ਮੈਨੂੰ ਲਾਈਕ ਨਹੀਂ ਕੀਤਾ। ਇੱਕ ਛੋਟੀ ਸੋਚ ਆ। ਜੇ ਕਿਸੇ ਨੇ ਵੀ ਤੁਹਾਨੂੰ ਦੱਸਿਆ, ਇਹਦਾ ਮਤਲਬ ਤੁਹਾਡੀ ਸੋਚ ਹੀ ਕੁਛ ਨਹੀਂ ਗਈ, ਤੁਸੀਂ ਕਿਸੇ ਦੇ ਮਗਰ ਲੱਗ ਕੇ ਆਪਣੇ ਘਰ ਦੇ ਵਿੱਚ ਕਲੇਸ਼ ਪਾ ਕੇ ਰੱਖ ਲਿਆ। ਤੇ ਫਿਰ ਜੇ ਮਤਲਬ ਕਿ ਇਹਨਾਂ ਵਿਆਹ ਤੇ ਜੋੜਿਆ ਨਹੀਂ, ਫਿਰ ਕੋਈ ਚੰਗੀ ਕਾਉਂਸਲਿੰਗ ਹੋਈ ਹੋਵੇ। ਕਾਉਂਸਲਿੰਗ ਹੁਣ ਪਤਾ ਨਹੀਂ ਮੈਂ ਕਿਵੇਂ ਕਹਾਂ ਕਿ ਉਹਦੇ ਪਰਿਵਾਰ ਮੈਂਬਰ ਕਰਨ ਜਾਂ ਕੋਈ ਵੈਸੇ ਕੋਈ ਸੰਸਥਾਵਾਂ ਹੋਣ ਜਿੱਥੇ ਕਹਿਣਗੇ ਵੀ ਚਲੋ ਅਸੀਂ ਵਿਆਹਤਾ ਜੀਵਨ ਸਟਾਰਟ ਕਰਨ ਲੱਗੇ ਹਾਂ ਭਾਈ, ਵੀ ਕਿਹੜੀਆਂ ਗਲਤੀਆਂ ਸਾਡੇ ਸਮਾਜ 'ਚ ਹੋ ਰਹੀਆਂ, ਖਾਸ ਕਰ ਸਾਡੇ ਭਾਈਚਾਰੇ 'ਚ, ਵੀ ਉਹ ਸਾਡੇ ਕੋਈ ਉਹਦੀ ਰੂਪ ਰੇਖਾ ਦੇ ਦਿਓ, ਕੋਈ ਸਿੱਖ ਜਾਈਏ। नीटू जी, कोई गोरे सर्कल ਦੇ ਵਿੱਚ ਹੈ ਇਸ ਤਰ੍ਹਾਂ ਦਾ ਕੁਝ ਪ੍ਰਚਲਨ? देखिए, ये एक बहुत ही इम्पोर्टेंट पॉइंट है काउंसलिंग, क्योंकि जब जी लड़का लड़की दोनों ही शादी के लिए तैयार हों और शादी के उनको पॉजिटिव और नेगेटिव दोनों इम्पैक्ट पता हो, क्या वो सारा फाइनेंशियल, सोशल, पारिवारिक, आगे बच्चे की जिम्मेवारी, क्या सारी जिम्मेवारी लेने के लिए दोनों पार्टी तैयार हैं? अगर एक पार्टी भी जी थोड़ी तैयार नहीं है तो वहां कलेश बढ़ जाएगा। शादी के कुछ ही दिन बाद कमियां दिखनी शुरू हो जाएंगी। तो क्या उनकी कमियों को भी एक्सेप्ट करने की क्षमताएं हैं दोनों, लड़का और लड़की में? जी तो काउंसलिंग मेरे ख्याल से काउंसलिंग होनी चाहिए शादी से पहले। दोनों लड़का और लड़की को अच्छे तरीके से प्रोफेशनल काउंसलिंग लेनी चाहिए। क्या तुम प्रिपेयर हो मेंटली और फिजिकली और फाइनेंशियली शादी के जी लिए? अपने वहां क्या कहते हैं, वो लड़का लड़की वेख लिए दिखण चंगे लगते, हाँ इन्नी जमीन आंदी है, इन्ना वो कर दे, वो लड़की वो जमीन में से मिलना वालना कुछ है नहीं। विचार मिलने जरूरी है, मेंटली, फिजिकली और फाइनेंशियली तैयार होना जरूरी है। इसके लिए काउंसलिंग होनी चाहिए। ਜੀ ਨਾਲੇ ਨੀਟੂ ਜੀ, ਇੱਕ ਹੋਰ ਸਵਾਲ ਲੈ ਲਓ जी ਆਪਾਂ ਨੇ ਪਹਿਲੇ ਪ੍ਰੋਗਰਾਮ ਦੇ ਵਿੱਚ ਡੀਵੀ ਦੇ ਉੱਪਰ ਗੱਲ ਕੀਤੀ ਸੀ, ਡੋਮੈਸਟਿਕ ਵਾਇਲੈਂਸ ਦੇ ਉੱਪਰ ਗੱਲ ਕੀਤੀ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ। जी ਉੱਥੇ ਆਸਟ੍ਰੇਲੀਆ 'ਚ ਦੀ ਕੀ ਸਥਿਤੀ ਆ, ਜਾਂ ਕਿਸ ਤਰ੍ਹਾਂ ਦਾ ਇੱਥੇ ਤਾਣਾ ਬਾਣਾ ਚੱਲਦਾ ਆ, ਜਾਂ ਅਸੀਂ ਕਿਉਂ ਨਹੀਂ ਇਹਨੂੰ ਸਮਝ ਸਕਦੇ ਵੀ ਅਸੀਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋਏ ਹਾਂ। ਕੀ ਤੁਹਾਨੂੰ ਲੱਗਦਾ ਕਿ ਸਾਡੇ ਜਿਹੜੇ ਇਹ ਪੰਜਾਬੀ ਪਰਿਵਾਰ ਹੈ, ਇਹਦੇ ਵਿੱਚ ਡੋਮੈਸਟਿਕ ਵਾਇਲੈਂਸ ਜ਼ਰੂਰਤ ਨਾਲੋਂ ਜ਼ਿਆਦਾ ਆ? ਈਵਨ ਕਿ ਸਾਡੀ ਡੋਮੈਸਟਿਕ ਵਾਇਲੈਂਸ ਤਾਂ ਹੁਣ ਸਿੱਧਾ ਸ਼ੂਟ ਕਰਨ ਤੱਕ ਆ ਗਿਆ। ਅਸੀਂ ਤਾਂ ਗੋਲੀਆਂ ਚਲਾ ਦਿੰਦੇ ਹਾਂ ਮਾੜੀ ਜਿਹੀ ਗੱਲ ਤੋਂ ਜਾਂ ਸਮਾਜਿਕ ਦਬਾਅ ਤੋਂ। ਫਿਰ ਜੇ ਘਰੇਲੂ ਹਿੰਸਾ ਹੀ ਸਾਡੇ ਵਿੱਚ ਇੰਨੀ ਜ਼ਿਆਦਾ ਆ, ਤਾਂ ਇਹਦਾ ਮਤਲਬ ਜਿਹੜੀ ਤਲਾਕ ਦੇ ਮਾਮਲੇ ਆ ਉਹ ਤਾਂ ਫਿਰ ਪ੍ਰਭਾਵਿਤ ਹੋਣੇ ਹੀ ਆ, ਵਧਣਗੇ ਹੀ। ਫਿਰ हाँ जी, ਕੀ ਕਹਿਣਾ ਚਾਹੋਗੇ? देखो जी, घरेलू हिंसा एक बहुत बड़ा कारण है तलाक का। लेकिन जो जी तलाक के पीछे के हमने कारण गिने हैं, वो भी तलाक के कारण बनते हैं, जिनमें घरेलू हिंसा तो मेन ही हो गई है। लेकिन जब घरेलू हिंसा छोटे लेवल पे होती है और जैसे सीधा गोलियों पे पहुंच गई है, तो गोलियों तक पहुंचने से पहले ही हमें समाधान ढूंढने चाहिए। दीवारों के पीछे बंद होकर नहीं बैठना चाहिए, शेयर करनी चाहिए बात को,
कि उससे पहले कि खून खराबा हो जाए, कभी हस्बैंड वाइफ को मार रहे हैं, कहीं वाइफ्स हस्बैंड को मार रही हैं। तो ये मारकाट एक्चुअली ये नहीं होना चाहिए, जीने का अधिकार देना चाहिए मेरे जी, हिसाब से। कि इससे अच्छा है शांति से अलग हो जाओ और दो लोगों से बात करो इस मामले में कि भी ऐसे ऐसे सिचुएशन चल रही है, हम क्या करें। क्योंकि 1 मिनट का गुस्सा, आजकल पेशेंस रहा नहीं, तो 1 मिनट में हथियार उठ रहे हैं। और इंडिया में अगर हम देखें तो जो आम लोगों को गवर्नमेंट पिस्टल लाइसेंस देती है वो बंद होने चाहिए, क्योंकि गुस्से में आके अपने परिवार को मार रहे हैं लोग। जी, खासकर हस्बैंड वाइफ ही टारगेट बनते हैं मोस्टली। रेशो वाइफ्स का ज्यादा है, औरतें ज्यादा मरती हैं आदमियों के कंपैरिजन में, अगर हम जी। देखा जाए। क्योंकि शोषण ज्यादातर फीमेल्स का ज्यादा होता है, मेल्स का भी होता है, लेकिन उनकी रेशो बहुत कम है। ਜੀ, ਬਿਲਕੁਲ 2-3 ਸਵਾਲ ਮੈਂ ਜਾਂਦੇ-ਜਾਂਦੇ ਜ਼ਰੂਰ ਹੁਣ ਤੁਹਾਡੇ ਨਾਲ ਕਰਦਾ ਚੱਲਾਂਗਾ। ਧਾਮੀ ਸਾਹਿਬ ਸਵਾਲ ਤੁਹਾਡੇ ਸਾਹਮਣੇ ਕਰਾਂਗਾ। ਜਿੱਦਾਂ ਨਾ ਪੰਜਾਬੀ ਚਲੋ ਆਪਾਂ ਭਾਰਤੀ ਭਾਈਚਾਰੇ ਦੀ ਗੱਲ ਕਰਦੇ ਹਾਂ। ਮੈਂ ਭਾਰਤੀ ਤੋਂ ਹੁਣ ਸ਼ੁਰੂਆਤ ਕਰ ਲੈਂਦਾ ਇਸ ਸਵਾਲ ਨੂੰ। ਜੀ ਮਤਲਬ ਕਿ ਉੱਥੇ ਸਮਾਜਿਕ ਤੌਰ ਤੇ ਇੱਕ ਸਟਿਗਮਾ ਇਹੋ ਜਿਹਾ ਬਣਿਆ ਸੀਗਾ ਕਿ ਇਹਨੂੰ ਇਹਨੂੰ ਤਲਾਕ ਨੂੰ ਮਤਲਬ ਕਿ ਪ੍ਰੋਸੀਡ ਕਰਨਾ ਤਾਂ ਬਾਅਦ ਦੀਆਂ ਗੱਲਾਂ ਆ। ਉਦੋਂ ਮਤਲਬ ਕਿ ਇਹਦਾ ਨਾਂ ਲੈਣਾ ਹੀ ਬਸ ਮੈਂ ਕਿ ਡਰਦਾ ਹੁੰਦਾ ਵੀ ਨਹੀਂ, 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 ਨਹੀਂ ਏਦਾਂ ਨਹੀਂ ਹੋ ਸਕਦੀ ਹੈਗੀ। ਇਹ ਤਾਂ ਵਿਆਹ ਦਾ ਬੰਧਨ ਹੈ, ਇਹ ਤਾਂ ਜ਼ਿੰਦਗੀ ਭਰ ਦਾ ਰਿਸ਼ਤਾ ਆ ਜਾਂ 7 ਜਨਮਾਂ ਦਾ ਰਿਸ਼ਤਾ ਆ। ਲੇਕਿਨ ਅੱਜ-ਕੱਲ੍ਹ ਪੰਜਾਬੀ ਪਰਿਵਾਰਾਂ ਦੇ ਵਿੱਚ ਤਲਾਕ ਨੂੰ ਲੈ ਕੇ ਜਿਹੜਾ ਇਹ ਸਮਾਜਿਕ ਕਲੰਕ ਜਿਹਨੂੰ ਆਪਾਂ ਮੰਨਦੇ ਸੀ ਕਿ ਨਾ, ਨਾ ਏਦਾਂ ਨਹੀਂ ਹੋਣੀ ਚਾਹੀਦੀ। ਇਹ ਜਿਹੜਾ ਸਟਿਗਮਾ ਆ ਇਹ ਘਟ ਨਹੀਂ ਗਿਆ ਹੈਗਾ। ਇਹਦੇ ਕਰਕੇ ਵੀ ਆਪਾਂ ਬਹੁਤ ਜਲਦੀ ਨਹੀਂ ਆਪਣੀ ਮਾਨਸਿਕਤਾ ਬਦਲ ਲੈਂਦੇ ਕਿ ਫਿਰ ਕੀ ਹੋਇਆ ਤਲਾਕ ਹੀ ਆ ਲੈ ਲੈਂਦੇ ਆ, ਐਡੀ ਕਿਹੜੀ ਗੱਲ ਆ। ਲਸਾੜਾ ਸਾਹਿਬ ਇਹਦੇ ਪਿੱਛੇ ਮੈਂ ਆਪਣੀ ਉਮਰ ਦੇ ਲਿਹਾਜ਼ ਨਾਲ ਇੱਕ ਗੱਲ ਨੂੰ ਨੋਟ ਕਰਦਾ। ਜੀ, ਜੁਆਇੰਟ ਫੈਮਲੀਆਂ ਦੇ ਵਿੱਚ ਰਹਿਣਾ ਉਹਦਾ ਬਹੁਤ ਜ਼ਿਆਦਾ ਫਾਇਦਾ ਸੀ। ਉਹ 'ਚ ਜਿਹੜੀ ਕਾਉਂਸਲਿੰਗ ਦੀ ਵੀ ਗੱਲ ਕਰਦੇ ਆ, ਆਪਸ ਵਿੱਚ ਪਰਿਵਾਰਾਂ ਵਿੱਚ ਬਹਿ ਕੇ ਬਹੁਤ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਸਮਝਾ ਲਿਆ ਜੀ, ਜਾਂਦਾ। ਉਹ ਬੱਚੇ ਜਿਹੜੇ ਆ ਉਹ ਇਸ ਮਸਲੇ 'ਚ ਆਜ਼ਾਦ ਹੋ ਗਏ ਵੀ ਉਹਨਾਂ ਦੇ ਪਿੱਛੇ ਹੋਰ ਕੋਈ ਹੈ ਹੀ ਨਹੀਂ। ਜੀ, ਡਰ ਹੀ ਨਹੀਂ ਉਹਨਾਂ ਦੇ ਵਿੱਚ ਵੀ ਬਿਲਕੁਲ ਵੀ ਕੋਈ ਵੀ ਰਿਹਾ। ਜਦੋਂ ਡਰ ਨਹੀਂ ਰਿਹਾ ਤੇ ਅਸੀਂ ਕੋਈ ਗਲਤ ਪਾਸੇ ਨੂੰ ਵੀ ਜਾਵਾਂਗੇ ਫਿਰ। ਜੀ, ਜੁਆਇੰਟ ਫੈਮਲੀਆਂ ਦਾ ਇਹ ਬਹੁਤ ਵਧੀਆ ਗੱਲ ਸੀ ਵੀ ਉਹਦੇ ਵਿੱਚ ਕਾਉਂਸਲਿੰਗ ਜਿਹੜੀ ਸੀ ਸਾਰੀ ਇੱਕ ਦੂਜੇ ਨਾਲ ਰਲ ਕੇ ਕਰਦੇ ਸੀ। ਇੱਕ ਦੂਜੇ ਨੂੰ ਉਹ ਸਮਝਾ ਦਿੰਦੇ ਸੀਗੇ, ਇੱਕ ਦੂਜੇ ਦਾ ਰੋਹਬ ਵੀ ਝੱਲ ਲੈਂਦੇ ਸੀ, ਬਜ਼ੁਰਗਾਂ ਦਾ ਰੋਹਬ ਝੱਲਦੇ ਸੀ, ਗੱਲ ਸੁਣਦੇ ਸੀ ਉਹਨਾਂ ਦੀ। ਜੀ। ਹੁਣ ਅਸੀਂ ਕਿਸੇ ਦੀ ਗੱਲ ਹੀ ਨਹੀਂ ਸੁਣਦੇ, ਜੋ ਫੈਸਲੇ ਸਾਡੇ ਆਪਣੇ ਆ ਅਸੀਂ ਉਹੀ ਉਹ ਤੇ ਉਹ ਅੜੇ ਗੁਆ, ਉਦੋਂ ਅੱਗੇ ਨਹੀਂ ਵਧਣਾ ਚਾਹੁੰਦੇ। ਧਾਮੀ ਸਾਹਿਬ ਤੁਸੀਂ ਜੁਆਇੰਟ ਫੈਮਲੀਆਂ ਦੀ ਗੱਲ ਕੀਤੀ ਹੈ। ਜੇ ਆਪਾਂ ਹੁਣ ਪੰਜਾਬ ਦੀ ਗੱਲ ਕਰੀਏ, ਜਦੋਂ ਉੱਥੇ ਲੜਕੇ ਲੜਕੀਆਂ ਦੇ ਵਿਆਹ ਦੇਖੇ ਜਾਂਦੇ ਕਿ ਹਾਂਜੀ ਮੁੰਡਾ ਬਾਹਰ ਆ ਤੇ ਚਲੋ ਕੁੜੀ ਪਿੱਛੇ ਆ, ਚਲੋ ਜੀ ਰਿਸ਼ਤਾ ਕਰਨਾ ਆ, ਜਾਂ ਕੁੜੀ ਬਾਹਰ ਆ ਮੁੰਡਾ ਪਿੱਛੇ ਰਿਸ਼ਤਾ ਕਰਨਾ ਆ, ਉਦੋਂ ਸਾਡੀਆਂ ਫੈਮਲੀਆਂ ਪਤਾ ਅੱਜ ਕੱਲ੍ਹ ਕੀ ਕਰਦੀਆਂ, ਉਦੋਂ ਹਾਂਜੀ ਕਹਿੰਦੇ ਆ ਵੀ ਬਸ ਜੋੜ ਤੋੜ ਲਾ ਦਿਓ, ਬਾਕੀ ਬਾਅਦ ਚ ਦੇਖਾਂਗੇ। ਮੈਨੂੰ ਲੱਗਦਾ ਕਿ ਉਸ ਟਾਈਮ ਉਮਰ ਅਮਰ ਦਾ ਵੀ ਫਿਰ ਬਹੁਤਾ ਖਿਆਲ ਨਹੀਂ ਕੀਤਾ ਜਾਂਦਾ। ਉਹਦਾ ਠੀਕ ਹੈ ਜੀ। ਕਾਰਨ ਇਹ ਹੈ ਕਿ ਵੀ ਉੱਥੇ ਸਾਡੇ ਕੋਲ ਜਿਹੜੀ ਨਾ ਹੈਗੀ ਆ, ਸਰਕਾਰਾਂ ਨੇ ਕਿਸੇ ਕਿਸਮ ਦੇ ਰੁਜ਼ਗਾਰ ਦੇ ਸਾਧਨ ਨਹੀਂ ਪੈਦਾ ਕੀਤੇ। ਸਾਡੇ ਬੱਚੇ ਆਮ ਤੌਰ ਤੇ ਤੁਸੀਂ ਜੀ, ਦੇਖੋ ਵਿਹਲੇ ਹੋ ਗਏ ਆ। ਜਿੰਨੇ ਵੀ ਜ਼ਿਆਦਾ ਜੀ, ਲੋਕ ਉੱਥੇ ਹੈਗੇ ਉਹ ਜ਼ਿਆਦਾ ਕਰਜ਼ਾਈ ਆ, ਪੱਲੇ ਕੁਛ ਨਹੀਂਗਾ। ਉਹ ਫਿਰ ਕਿਸੇ ਵੀ ਹਾਲਤ ਵਿੱਚ ਕੋਈ ਵੀ ਹਰਬਾ ਵਰਤ ਕੇ ਬਾਹਰਲੇ ਮੁਲਕਾਂ 'ਚ ਨਿਕਲਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਸਾਡਾ ਪਰਿਵਾਰ ਜਿਹੜਾ ਉਹ ਸਟੈਂਡ ਹੋ ਸਕੇ। ਉਹ ਸਟੈਂਡ ਹੋਣ ਦੀ ਬਜਾਏ ਮੁੜ ਕੇ ਪਰਿਵਾਰ ਰਹਿੰਦਾ ਵੀ ਟੁੱਟ ਜਾਂਦਾ। ਤੇ ਨੀਟੂ ਸਿੰਘ ਜੀ ਮੈਂ ਇਹੀ ਸਵਾਲ ਤੁਹਾਡੇ ਸਨਮੁਖ ਵੀ ਲੈ ਕੇ ਚੱਲਦਾ ਹਾਂਜੀ ਸਵਾਲ ਮੇਰਾ ਇਹ ਸੀਗਾ ਕਿ ਜਿੱਦਾਂ ਧਾਮੀ ਸਾਹਿਬ ਨੇ ਕਿਹਾ ਵੀ ਪਰਿਵਾਰਾਂ ਨੂੰ ਇਹ ਲਾਲਚ ਪੈ ਜਾਂਦਾ ਵੀ ਚਲੋ ਮੁੰਡਾ ਜਾਂ ਕੁੜੀ ਬੇਰੁਜ਼ਗਾਰੀ ਆ ਜਾਂ ਘਰੇ ਬੈਠੇ ਆ, ਬਾਹਰਲਾ ਰਿਸ਼ਤਾ ਆ, ਚਲੋ ਤੋਰ ਦਿਓ, ਕਿਹੜਾ ਉਮਰਾਂ ਨੂੰ ਸਭ ਹੋ ਜਾਣਾ, ਭਈ ਇਹ ਨਹੀਂ ਰਲ ਮਿਲ ਜਾਣਾ ਆ। ਤੇ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਕੱਚੀ ਉਮਰ ਦੇ ਵਿੱਚ ਤੁਸੀਂ ਮੁੰਡਾ ਕੁੜੀ ਨੂੰ ਤੋਰ ਦਿੱਤਾ, ਤੇ ਕੱਚੀ ਉਮਰ ਦੇ ਵਿੱਚ ਉਹਨਾਂ ਨੂੰ ਕੋਈ ਸਮਝ ਹੈ ਨਹੀਂ ਗੀ, ਉਮਰਾਂ ਛੋਟੀਆਂ ਆ ਤੇ ਕੋਈ ਕਾਉਂਸਲਿੰਗ ਹੈ ਨਹੀਂ ਗੀ, ਉੱਪਰੋਂ ਵਿਦੇਸ਼ੀ ਧਰਤੀ ਜਾ ਕੇ ਆ। ਜਦੋਂ ਇਹ ਤਿੰਨੇ ਅਲਾਮਤਾਂ ਇਕੱਠੀਆਂ ਹੋਈਆਂ ਫਿਰ ਤਲਾਕ ਤਾਂ ਫਿਰ ਵੱਟਦੇ ਪਿਆ ਨਾ ਜੀ, हाँ ਜਿਹੜਾ ਅੱਜ जी, ਕੱਲ੍ਹ ਅਸੀਂ ਦੇਖ बिल्कुल ਰਹੇ ਹਾਂ। बिल्कुल।
बिल्कुल, देखो छोटी उम्र में अगर भेजे हैं, उनको लाइफ का ही कोई एक्सपीरियंस नहीं, शादी का क्या एक्सपीरियंस है उनको। जी, और बाहर भेज के मान लो कोई लड़का या लड़की बाहर सेटल हुआ है और फिर इंडिया से रिश्ता हम करते हैं तो उनका मेल नहीं बैठता, और उनको वहां से स्पाउस वीजा पे ले आते हैं हम, तो जी, भी आके तलाक हो जाते हैं। उनकी मेंटलिटी नहीं मिलती, लड़का हो या लड़की हो उनको प्रॉपर वो चीजें नहीं मिलती। लड़का या लड़की के पहले से अफेयर्स चल रहे होते हैं, तो ये सब चीजें तलाक का कारण बनती है। मैं एग्जाम्पल भी दे सकती हूँ, हमारे थे कोई, उनकी बेटी की शादी की थी यहाँ पर्थ में, लेकिन वो जब लड़की को वापस ले आए यहाँ तो उस लड़की से अच्छा ही व्यवहार नहीं करा। वो तो फिर थोड़े अच्छे थे, उसके माँ बाप पढ़े लिखे थे, लड़की को वहां आके वापस ले गए। तो ऐसे बहुत सारे केसेस हैं जो बिल्कुल शूट नहीं करते और तलाकों के कारण बनते हैं हमारे यहाँ पे। ਸੋ ਇਹਦੇ ਵਿੱਚ ਇਹ ਕਹਿਣਾ ਫਿਰ ਥੋੜ੍ਹਾ ਲਾਜ਼ਮੀ ਹੋ ਜਾਂਦਾ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਜਾਂ ਭੇਜਦੇ ਹਾਂ, ਖਾਸ ਕਰਕੇ ਵਿਆਹ ਕਰਕੇ ਭੇਜਦੇ ਹਾਂ, ਸਾਨੂੰ ਸਾਡੇ ਪੇਰੈਂਟਸ ਨੂੰ ਫਿਰ ਸਭ ਤੋਂ ਪਹਿਲਾਂ ਕਾਉਂਸਲਿੰਗ ਦੇ ਵਿੱਚ ਆਉਣਾ ਚਾਹੀਦਾ ਕਿ ਉਹਨਾਂ ਨੂੰ ਦੱਸਣ ਕਿ ਤੁਸੀਂ ਡਿਫਰੈਂਟ ਸੱਭਿਆਚਾਰ ਚੱਲੇ ਆ, ਉਹਦੇ ਲਈ ਕੀ ਤੁਹਾਡੀ ਮਾਨਸਿਕ ਤਿਆਰੀ ਆ, ਤੇ ਈਵਨ ਕਿ ਬਾਕੀ ਤਿਆਰੀਆਂ, ਪਰ ਉਹਦੇ ਲਈ ਪਹਿਲਾਂ ਮਾਨਸਿਕ ਤਿਆਰੀ ਦਾ ਹੋਣਾ ਜ਼ਰੂਰੀ ਹੈ। ਸੋ ਕਾਉਂਸਲਿੰਗ ਹੈ ਅਹਿਮ, ਲੇਕਿਨ ਅਸੀਂ ਇਹਨੂੰ ਬਾਰ-ਬਾਰ ਛੱਡ ਰਹੇ ਹਾਂ। ਸੋ ਧਾਮੀ ਸਾਹਿਬ ਇਸ ਵਕਤ बिल्कुल ਮੈਨੂੰ बिल्कुल। ਲੱਗਦਾ कि ਸਾਡੇ ਨਾਲ ਥੋੜ੍ਹਾ ਜਿਹਾ ਜੀ, जी, जी, अभी जी, एक और एग्जाम्पल मैं बताती हूँ, जो यहाँ अपने फैमिलीज पहले से सेटल हुए हैं, लड़के या लड़कियां, तो वो लोग भी सोचते हैं कि लड़का हम इंडिया से देख लेते हैं या लड़की इंडिया से देख लेते हैं, तो उनके भी मैच नहीं, 6 महीने भी शादियां नहीं चल पाती। जी। ਧਾਮੀ ਸਾਹਿਬ ਦਾ ਲਿੰਕ ਸ਼ਾਇਦ ਸਾਡੇ ਨਾਲ ਟੁੱਟਿਆ। देखिए जी, ये वैसे तो बहुत बड़ा टॉपिक है ये वाला जो है, ये सास बहू, और ये एक बहुत कॉम्प्लिकेटेड एक रिश्ता है ये, और ये बहुत इंपॉर्टेंट रिश्ता भी है अगर कोई इसको अच्छे से निभाता भी। होता क्या है ना, ये कल की आई मेरे बच्चे का सारा टाइम ले रही है, ये कल की आई जो है, अब ये इस पे ऑर्डर चलाएगी, मेरे बेटा तो मेरी कदर ही करना भूल गया। तो फिर वो जी, जो माँ, तो वो माँ किस ढंग से मैनिपुलेट करती है बेटे को इमोशनली झांसे दे दे के, तो ये एक बहुत नेगेटिव रोल, 99.9% नेगेटिव रोल में ही जाता है सास का रोल। क्योंकि वो कहते हैं कि माँ बाप समझो सास ससुर को, लेकिन बहू जो लेके आए हो उसको आप बेटी ही नहीं समझ रहे हो, तो वो माँ बाप वन जी, जी, तरफा जी, कैसे समझ लेगी। तो इस तरह जी, से ये नेगेटिव इसलिए जाते हैं, इसके पीछे ऐसे ऐसे बहुत सारे कारण होते हैं। कई फादर इन लॉ जो होते हैं, ससुर होते हैं, वो बहुत अच्छे रहते हैं, लेकिन जो सासें होती हैं उनको चलने नहीं देती उनकी, वो उनको दबा के जी, रखते कि जी, तू थोड़ी रहेगा, तू चुप कर। तो ऑलमोस्ट माए जो है वो होल्ड करके रखती हैं, और बहुत सारे 90% बेटों के घर उजाड़ भी देती हैं। बहुत सारे एग्जाम्पल्स हैं, बहुत सारी स्टोरीज है इनके पीछे। तो मेरा ये जो जी, ओवरऑल मैंने समाज में देखा है वो ये सुनने में आया कि माँ को जो है वो इंफीरियरिटी कॉम्प्लेक्स हो जाता है बेटे की शादी के बाद। तो मेरा ये मानना है कि भाई फिर अपने बेटों की शादियां ही ना करो, ठाट से रहो ना माँ बेटे। तीसरा, अब जी, टेंशन लेने की जरूरत क्या है, नहीं। जी, बिल्कुल, और हाँ बिल्कुल। जी, और फिर वो ब्लेम इस पे डाल देते हैं कि लड़की मायके में फोन कर रही है, हर दूसरे दिन भाग जाती है। भाई जब तुम उसको एक अच्छा प्यार नहीं दे रहे हो तो कहीं तो जाएगी ना। जी, जी, जी।
हाँ जी, तो ये मेरा एक विचार है व्यक्तिगत और सामाजिक, जो देखते हैं, सुनते हैं, आज तक साझा किया है, तो मैं ऐसे मानती हूँ। ਜੀ। ਨੀਟੂ ਜੀ ਜਾਂਦੇ-ਜਾਂਦੇ ਇੱਕ ਹੋਰ ਸਵਾਲ जी। ਸਾਡੇ ਸਰੋਤੇ ਲਗਾਤਾਰ ਸਵਾਲ ਕਰ ਰਹੇ ਆ, ਮੈਂ ਚਾਹੁੰਦਾ ਕਿ ਚਲੋ ਉਹ ਵੀ ਵਿੱਚ ਲਾ ਲਈਏ, जी, ਸਾਡੇ जी, जी। ਐਪੀਸੋਡ 2 ਬਣ ਜਾਣ ਜਾਂ 3 ਬਣ ਜਾਣ। जी। ਜਿੱਦਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਵੀ ਸੋਸ਼ਲ ਮੀਡੀਆ ਪ੍ਰਭਾਵ ਪਾ ਰਿਹਾ ਤੁਹਾਡੀ ਸੋਚ ਨੂੰ, ਤੇ जी। ਜਿਹਦੇ ਕਰਕੇ ਤੁਸੀਂ ਥੋੜ੍ਹੇ ਜਿਹਾ ਤੱਤ ਘੜੱਤ ਦੇ ਵਿੱਚ ਚੱਲ ਜਾਂਦੇ ਹੋ ਔਰ ਗਲਤ ਫੈਸਲੇ ਵੀ ਤਲਾਕਾਂ ਤੱਕ ਚਲੇ ਜਾਂਦੇ ਨੇ। हाँ जी। ਜੇ ਮੈਂ ਇਹ ਕਹਾਂ ਕਿ ਸਾਡੀਆਂ ਫਿਲਮਾਂ, ਸਾਡਾ ਸੰਗੀਤ, ਸਾਡਾ ਮੀਡੀਆ ਵਿਆਹੁਤਾ ਸੰਬੰਧਾਂ ਨੂੰ ਲੈ ਕੇ ਗਲਤ ਅਕਸ਼ ਪੇਸ਼ ਕਰ ਰਹੇ ਆ, ਜੋ ਉੱਥੇ ਦਿਖਾਇਆ, ਫਿਲਮਾਇਆ ਜਾ ਰਿਹਾ ਜਾਂ ਬੋਲਿਆ ਜਾ ਰਿਹਾ। ਇਹਦੇ ਨਾਲ ਕੀ ਹੈ ਕਿ ਨੌਜਵਾਨਾਂ ਦੀ ਸੋਚ ਪ੍ਰਭਾਵਿਤ ਹੋ ਰਹੀ ਹੈ, ਤੁਸੀਂ ਸਹਿਮਤ ਹੋ? देखो जी, जो हम देखते हैं, आँखों से देखते हैं, कानों से सुनते हैं, किन लोगों से बातें कर रहे हैं और क्या हम पढ़ रहे हैं, डायरेक्ट और जी, इनडायरेक्टली हमारे जो सोच है और माइंड पे असर पड़ता ही पड़ता है, आज नहीं तो कल। जी, जी, आज हम लोगों ने जो बातें की हैं, इनका भी कहीं न कहीं इम्पैक्ट किसी न किसी पे ज़रूर पड़ेगा। तो जो भी जी, हम बातें करते हैं, सुनते हैं, पढ़ते हैं और क्या खाते हैं, ज़रूरी नहीं है खाना ही खाते हैं, बातें भी तो खा रहे हैं ना तरह-तरह के लोगों से, तो वो भी हमारे जी, भीतर में ही जा रही है। तो हमारी सोच पे हर एक चीज़ का प्रभाव अवश्य ही पड़ता है, डायरेक्ट और इनडायरेक्ट वेज़ में, और एक दिन जो हमारे अंदर में चल रहा है, वो बाहर निकल के 100% आता है। ਜੀ। ਧੰਨਵਾਦ ਕਰਦੇ ਹਾਂ ਨੀਟੂ ਜੀ, ਤੇ ਧੰਨਵਾਦ ਕਰਦੇ ਹਾਂ ਇਕਬਾਲ ਸਿੰਘ ਧਾਮੀ ਹੁਣਾਂ ਦਾ। ਵੈਸੇ जी। ਇਕਬਾਲ ਸਿੰਘ ਧਾਮੀ ਹੁਣਾਂ ਦਾ ਸਾਡੇ ਨਾਲ ਲਿੰਕ ਅਖੀਰ 'ਚ ਟੁੱਟਿਆ ਜ਼ਰੂਰ ਗਿਆ ਆ। ਸ਼ੁਕਰੀਆ ਤੁਹਾਡੇ ਸਮੇਂ ਦਾ। ਸੋ ਤੁਸੀਂ ਇਸ ਵਕਤ ਸੀਗੇ ਇੰਡੋਜ਼ ਟੀਵੀ ਦੇ ਨਾਲ ਤੇ ਸਾਨੂੰ ਸੁਣ ਰਹੇ ਸੀਗੇ। ਮੈਂ ਹਰਜੀਤ ਲਸਾੜਾ। ਅਸੀਂ ਪਹਿਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਡੋਮੈਸਟਿਕ ਵਾਇਲੈਂਸ ਦੇ ਉੱਪਰ, ਡੀਵੀ ਦੇ ਉੱਪਰ ਆਸਟ੍ਰੇਲੀਆ ਦੇ ਵਿੱਚ। ਇਹ ਵਾਲਾ ਐਪੀਸੋਡ ਅਸੀਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਕਿ ਡੋਮੈਸਟਿਕ ਵਾਇਲੈਂਸ ਤੋਂ ਬਾਅਦ ਅਗਰ ਹੋਰ ਗੰਭੀਰ ਸਮੱਸਿਆ ਆ ਕਿ ਵਿਦੇਸ਼ਾਂ ਦੇ ਵਿੱਚ ਸਾਡੇ ਵਿਆਹ ਸਕਸੈਸਫੁਲ ਨਹੀਂ ਹੋ ਰਹੇ, ਸਾਡੇ ਤਲਾਕ ਜ਼ਿਆਦਾ ਹੋ ਰਹੇ ਆ, ਉਹਦੇ ਕੀ ਕਾਰਨ ਆ, ਅਸੀਂ ਉਹਦੇ ਵਿੱਚ ਕੀ ਯੋਗਦਾਨ ਪਾ ਸਕਦੇ ਹਾਂ, ਸਾਡਾ ਸਮਾਜ ਕੀ ਕਰ ਸਕਦਾ ਆ, ਜਾਂ ਸਾਡੀਆਂ ਸੰਸਥਾਵਾਂ ਕੀ ਕਰ ਸਕਦੀਆਂ। ਅਸੀਂ ਕੋਸ਼ਿਸ਼ ਕੀਤੀ ਆ ਇਸ ਸਾਰੀ ਗੱਲਬਾਤ ਨੂੰ ਅੱਜ ਇੱਕ ਸਿਰੇ ਲਾਉਣ ਦੇ ਲਈ। ਨੀਟੂ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਫਿਰ ਕੋਈ ਸਮਾਜਿਕ ਮੁੱਦੇ ਦੇ ਉੱਪਰ ਤੁਹਾਡੇ ਨਾਲ ਆਪਾਂ ਰਾਬਤਾ ਬਣਾਵਾਂਗੇ। ਸ਼ੁਕਰੀਆ ਜੀ। जी, हरजी जी, मैं आपका और इंडोज़ टीवी का और सारे श्रोताओं का, सबका बहुत धन्यवाद करना चाहूँगी कि आप लोगों ने हमें सुना और आप लोगों ने हमें मौका दिया बोलने का, ये इतने महत्वपूर्ण मुद्दे डिस्कस करने का, और मैं बहुत-बहुत धन्यवाद देना चाहूँगी फिर से एक बार। नमस्कार। सत शुक्रिया श्री जी। अकाल।